जी अपनी राय का इजहार कमेंट बॉक्स में जरूर करिया करो और इस साडे प्रोग्राम को शेयर भी करो, लाइक भी करो ते कमेंट बॉक्स ਦੇ ਵਿੱਚ ਆਪਣੇ ਕਮੈਂਟ ਵੀ ਇਹ ਨਾਲ ਤੁਸੀਂ ਸਾਨੂੰ ਦੱਸਿਆ ਕਰੋ ਤਾਂ ਕਿ ਤੁਸੀਂ ਸਾਡੇ ਪ੍ਰੋਗਰਾਮ ਨੂੰ ਕਿੰਨਾ ਪਸੰਦ ਕਰਦੇ ਜੀ। ਟੀਗਰ ਵੇਲਾ ਟੀਵੀ ਵੇਖਣ ਵਾਲਿਓ, ਭੈਣੋ, ਭਰਾਓ, ਮੇਰੇ ਸੱਜਣੋ, ਮਿੱਤਰੋ ਤੇ ਬੇਲੀਓ, ਤੁਹਾਨੂੰ ਸਾਰਿਆਂ ਨੂੰ ਸਾਡੀ ਤਰਫੋਂ ਸਲਾਮ ਪਹੁੰਚੇ। ਅੱਜ ਦਾ ਪ੍ਰੋਗਰਾਮ ਅਲਹਮਦੁਲਿਲਾ ਇਹ ਮੇਰੇ ਨਾਲ ਮੇਰੇ ਸੋਹਣੇ ਸੱਜਣ ਮਿੱਤਰ ਬੇਲੀ ਸੱਜੇ ਪਾਸੇ ਤੋਂ ਤੁਸੀਂ ਅਮੂਮਨ ਜਾਣਦੇ ਹੋ, ਹਮੇਸ਼ਾ ਇਹਨਾਂ ਦੀ ਇੰਟਰੋਡਕਸ਼ਨ ਤੇ ਤਾਰਫ ਕਰਾਈਦਾ ਹੈ। ਇਹ ਜਨਾਬ ਮੁਹੰਮਦ ਸਾਦਕ ਡਾਇਮੰਡ ਲਾਈਟ ਵਾਲੇ, ਮਾਸ਼ਾਅੱਲਾ ਇਹਨਾਂ ਦੀ ਚੌਂਕ ਬਾਜ਼ਾਰ ਦੇ ਵਿੱਚ ਲਾਈਟਾਂ ਦੀ ਦੁਕਾਨ ਹੈ ਮਾਸ਼ਾਅੱਲਾ ਜੀ। ਮੁਹੰਮਦ ਯਾਸੀਨ ਤਸ਼ਰੀਫ ਫਰਮਾਨ ਹੈ ਜਨਾਬ। ਇਹ ਸਾਡੇ ਦੋਸਤ ਜਿਹੜੇ ਨੇ ਚੰਦ ਦਿਨਾਂ ਵਾਸਤੇ ਸਾਡੇ ਕੋਲ ਇੱਥੇ ਆਏ ਨੇ ਸਾਡੇ ਇਲਾਕੇ ਦੇ ਵਿੱਚ ਮਾਸ਼ਾਅੱਲਾ। ਔਰ ਨਾਲ ਹੀ ਤਸ਼ਰੀਫ ਰੱਖਦੇ ਨੇ ਮੁਹੰਮਦ ਜਮੀਲ ਸਾਹਿਬ ਜੀ, ਜ਼ਰਗਰ ਸਾਹਿਬ, ਇਹਨਾਂ ਦਾ ਕਾਰੋਬਾਰ ਜਿਹੜਾ ਨਾ ਮਾਸ਼ਾਅੱਲਾ ਜ਼ਰਗਰ ਨੇ। ਔਰ ਚੌਧਰੀ ਮੁਹੰਮਦ ਰਸ਼ਾਦ ਗੁਜਰ ਸਾਹਿਬ ਨੂੰ ਤਾਂ ਅਮੂਮਨ ਤੁਸੀਂ ਜਾਣਦੇ ਹੋ, ਸਾਡੇ ਪ੍ਰੋਗਰਾਮ ਦੀ ਜ਼ੀਨਤ ਨੇ। ਔਰ ਅੱਜ ਸਾਡੇ ਨਾਲ ਤਸ਼ਰੀਫ ਰੱਖਦੇ ਨੇ ਜਨਾਬ ਸਪੈਸ਼ਲੀ ਸਾਡੇ ਬੁਲਾਏ ਮਹਿਮਾਨ। ਜਨਾਬ ਦਾ ਤਾਰਫ ਮੈਂ ਕਰਾਵਾਂ ਤੇ ਆਪ ਹਾਫਜ਼ੇ ਕੁਰਾਨ ਵੀ ਨੇ ਔਰ ਨਬੀ ਅਕਰਮ ਸੱਲੱਲਾਹੁ अलैहि वसल्लम ਦੀ ਸਨਾਖਾਨੀ ਦੇ ਵਿੱਚ ਆਪ ਨੂੰ ਬੜਾ ਅਬੂਰ ਔਰ ਮੁਹੱਬਤ ਔਰ ਇਸ਼ਕ ਦੇ ਨਾਲ ਇਹ ਸਰਕਾਰ ਦੀ ਸਨਾਖਾਨੀ ਵੀ ਸੁਣਾਉਂਦੇ ਨੇ ਤੇ ਜਨਾਬ ਵੀ ਤਸ਼ਰੀਫ ਰੱਖਦੇ ਨੇ ਸਾਡੇ ਦਿਨ। ਅੱਜ ਅਸੀਂ ਇਹਨਾਂ ਕੋਲੋਂ ਹਕੀਮ ਸਾਹਿਬ ਨੇ ਮਾਸ਼ਾਅੱਲਾ ਨਿਆਜ਼ੀ ਸਾਹਿਬ ਇਧਰ ਕਮਰਾ ਕਰਨਾ। मैं इन्हों का तारफ अधूरा नहीं छड़ांगा, पूरा मुकम्मल तारफ करावांगा कि जिन्हों का नाम है मुहम्मद आबद एहसानवी साहब, हाफज मुहम्मद आबद एहसानवी साहब। हाफज भी ने और सनाखा ने मुस्तफा भी ने, बड़ी सुरीली आवाज़ अल्लाह ताला ने इन्होंने दी है। और इस दिन नाल ये हकीम भी ने माशाअल्लाह। असी अज जो सारा पूरा प्रोग्राम है इलाज बेल गज़ा के बारे इन्हों को अपनी रहनुमाई लाँगे। और नाल ही तशरीफ रखते हैं मुहम्मद नवाज साहब माशाअल्लाह जी। ਅਸੀਂ ਇਨਸ਼ਾਅੱਲਾ ਅੱਜ ਕੋਸ਼ਿਸ਼ ਕਰਾਂਗੇ ਕਿ ਇਲਾਜ ਬਿਲ ਗਜ਼ਾ ਦੇ ਨਾਲ ਹਕੀਮ ਸਾਹਿਬ ਕੋਲੋਂ ਪੁੱਛਾਂਗੇ। ਮੈਂ ਇਸ ਪੰਜਾਬੀ ਦੀ ਇੱਕ ਕਹਾਵਤ ਹੈ, ਜ਼ਰਬੁਲ ਮਿਸਲ ਕਹਿ ਲਓ, ਕਹਾਵਤ ਕਹਿ ਲਓ, ਕਿ ਅਸੀਂ ਇਹ ਸੁਣਿਆ ਸਾਡੇ ਵਡੇਰੇ ਸਨ ਨਾ ਜਿਹੜੇ ਵੱਡੇ, ਉਹ ਕਦੀ ਕਦੀ ਗੱਲਾਂ ਕਰਦੇ ਸਨ ਨਾ ਆਪਣੀ ਮਹਿਫਲਾਂ ਦੇ ਵਿੱਚ ਕਿ ਠੰਡਾ ਖਾਓ ਤੇ ਗਰਮ ਨਾ ਹੋ ਤੇ ਹਕੀਮ ਕੋਲ ਕਦੀ ਨਾ ਜਾਓ। ਲੇਕਿਨ ਅਗਰ ਜਾਣਾ ਪੈ ਵੀ ਜਾਵੇ ਨਾ ਹਕੀਮ ਸਾਹਿਬ ਕੋਲ, ਕਿਉਂਕਿ ਜ਼ਿੰਦਗੀ ਹੈ ਨਾ, ਇਹਦੇ ਨਸ਼ਿਬੋ ਫਰਾਜ਼, ਇਹਦੇ ਚੜਾਈਆਂ ਉਤਰਾਈਆਂ ਆਉਂਦੀਆਂ ਨੇ, ਤੇ ਅਗਰ ਜਾਣਾ ਪਵੇ ਤੇ ਫਿਰ ਹਕੀਮ ਸਾਹਿਬ ਕੋਲ ਮਸ਼ਵਰਾ ਜਾਤ ਲੈਣੇ ਚਾਹੀਦੇ ਨੇ। ਅਸੀਂ ਜਨਾਬ ਇਹਦੇ ਬਾਰੇ ਚ ਹੀ ਹਕੀਮ ਸਾਹਿਬ ਨੂੰ ਪੁੱਛਨੇ ਆ, ਹਾਫਜ਼ ਮੁਹੰਮਦ ਆਬਦ एहसानवी ਸਾਹਿਬ ਨੂੰ, ਕਿ ਇਹ ਜਿਹੜਾ ਜ਼ਰਬੁਲ ਮਿਸਲ ਬਣਾਈ ਹੋਈ ਹੈ ਜੀ, ਇਹਦੇ ਬਾਰੇ ਕੋਈ ਤਬਸਰਾ ਕਰੋ। ਹਾਂ ਆਪਣਾ ਦੱਸੋ ਹਾਂ ਸਾਡੇ ਨਾਜ਼ਰੀਨ ਨੂੰ। ਬਿਸਮਿल्लाहिर्रहमानिर्रहीम। ਡੀਗਰ ਵੇਲੇ ਟੀਵੀ ਦਾ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਸਾਨੂੰ ਦਾਵਤ ਦਿੱਤੀ। जनाबे अली गुजारिश है आ कि जेड़ा जुमला तुसी बोलिया ना, ठंडा खाओ जी ते गरम ना हो जी, ਇਹਦਾ ਮਤਲਬ ਇਹ ਆ ਕਿ ਅੱਜ ਦੇ ਦੌਰ ਦੇ ਵਿੱਚ ਵੀ ਤੁਸੀਂ ਵੇਖੋ, ਘਰਾਂ ਦੇ ਵਿੱਚ ਵੀ ਸਾਡੇ ਬੱਚੇ ਵੀ ਸਾਨੂੰ ਕਹਿੰਦੇ ਨੇ ਮਾਂ ਨੂੰ ਵੀ ਗਰਮ ਗਰਮ ਰੋਟੀ ਪਕਾ ਕੇ ਦਿਓ ਜੀ, ਗਰਮ ਗਰਮ ਫਲਾਣੀ ਸ਼ੈ ਖਾਓ, ਲਾ ਲਓ ਗਰਮ ਗਰਮ ਖਾ ਲਓ ਜੀ। ਤੇ ਇਸ ਚੀਜ਼ ਤੋਂ ਸ਼ਰਅ ਸ਼ਰੀਫ ਨੇ ਵੀ ਮਨਾ ਕੀਤਾ ਹੈ ਕਿ ਗਰਮ ਗਰਮ ਖਾਣਾ ਨਹੀਂ ਖਾਣਾ ਚਾਹੀਦਾ, ਇਹਨੂੰ ਠੰਡਾ ਕਰਕੇ ਖਾਣਾ ਚਾਹੀਦਾ ਜੀ। ਜਿਹੜੀ ਸ਼ੈ ਵੀ ਤੁਸੀਂ ਖਾਓ ਨਾ ਤੇ ਉਹਨੂੰ ਠੰਡੀ ਕਰਕੇ ਖਾਓ। ਉਹਦੇ ਵਿੱਚ ਧੂਆਂ ਨਿਕਲਦਾ ਹੁੰਦਾ ਹੈ ਜਾਂ ਉਹਦੇ ਚੋਂ ਇਹ ਪੂਰੀ ਗਰਮੈਸ਼ ਮੌਜੂਦ ਹੁੰਦੀ ਹੈ। ਚੁੱਲ੍ਹੇ ਉਤੋਂ ਥੱਲੇ ਚਾਹ ਲੱਦੀ ਹੈ, ਹਾਂਡੀ ਲੱਦੀ ਹੈ ਜਾਂ ਕੋਈ ਵੀ ਚੀਜ਼ ਪਕਾ ਕੇ ਥੱਲੇ ਆਉਂਦੀ ਹੈ ਤੇ ਉਹ ਗਰਮ ਗਰਮ ਉਹਨੂੰ ਖਾਣਾ ਅਸੀਂ ਸ਼ੁਰੂ ਕਰ ਦਿੰਦੇ ਹਾਂ, ਯਾਨੀ ਅੱਗ ਹੀ ਪੇਟ ਚਲੇ ਜਾਣੀ, ਅੱਗ ਹੀ ਪੇਟ ਚਲੇ ਜਾਣੀ ਹੈ। ਨਬੀ ਪਾਕ ਸੱਲੱਲਾਹੁ अलैहि वसल्लम ने भी मना फरमाया, सुभान अल्लाह, सुभान आप अल्लाह। ਦਾ ਫਰਮਾਨ ਇਹ ਵੀ ਹੈ ਕਿ ਠੰਡਾ ਕਰਕੇ ਖਾਓ। ਇਹ ਖਾਲੀ ਕਿਸੇ ਦੀ ਕਹਾਵਤ ਨਹੀਂ ਹੈ ਜੀ। ਤੇ ਉਹ ਬਸ ਜਦੋਂ ਅਸੀਂ ਉਹਨੂੰ ਠੰਡਾ ਕਰਕੇ ਖਾਵਾਂਗੇ, ਸਕੂਨ ਨਾਲ ਖਾਵਾਂਗੇ ਨਾ, ਤੇ ਅਸੀਂ ਬਿਮਾਰੀਆਂ ਤੋਂ ਮਹਿਫੂਜ਼ ਰਵਾਂਗੇ। ਸਾਡਾ ਮਿਹਦਾ ਜਿਹੜਾ ਨਾ ਉਹਨੂੰ ਕਬੂਲ ਵੀ ਕਰੇਗਾ ਤੇ ਹਜ਼ਮ ਕਰਨ ਦੇ ਵਿੱਚ ਉਹ ਆਸਾਨੀ ਵੀ ਪੈਦਾ ਹੋਏਗੀ। ਕੀ ਬਾਤ ਹੈ ਜਨਾਬ। ਅਗਲੀ ਗੱਲ ਕੀਤੀ ਜਿਹੜੀ ਗਰਮ ਨਾ ਹੋ, ਗਰਮ ਨਹਾਉਣ ਦਾ ਮਤਲਬ ਹੈ ਵੀ ਤਾਜ਼ੇ ਪਾਣੀ ਨਾਲ ਹੀ ਨਹਾਣਾ ਹੈ ਜਾਂ ਨੀਮ ਗਰਮ ਹੋਵੇ, ਉਹਦੇ ਨਾਲ ਤੁਹਾਡੇ ਜਿਹੜੇ ਪੱਠੇ ਨੇ ਨਾ ਸਾਰੇ ਵਜੂਦ ਦੇ ਉਹ ਹੋ ਜਾਂਦੇ ਨੇ ਸਕੂਨ ਚ, ਰਿਲੈਕਸ ਹੋ ਜਾਂਦੇ ਨੇ, ਜਿਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਜੀ ਜੀ। ਤੇ ਉਹਨਾਂ ਦਾ ਖਿਚਾਓ ਦੂਰ ਹੋ ਜਾਂਦਾ ਹੈ, ਉਹਨਾਂ ਵਿੱਚ ਜਿਹੜਾ ਤਣਾਅ ਹੁੰਦਾ ਨਾ ਉਹ ਦੂਰ ਹੋ ਜਾਂਦਾ ਹੈ, ਪੱਠੇ ਨਰਮ ਹੋ ਜਾਂਦੇ ਨੇ, ਤੁਹਾਨੂੰ ਸਕੂਨ ਮਿਲਦਾ ਹੈ। ਇਹਦੀ ਮਿਸਾਲ ਮੈਂ ਵੀ ਦਿਆਂਗਾ ਕਿ ਤੁਸੀਂ ਜਿਹੜੇ ਹੱਜ ਕਰਨ ਜਾਂਦੇ ਨੇ, ਹੁਜਾਜੇ ਕਰਾਮ, ਅੱਲਾਹ ਸਾਨੂੰ ਸਾਰਿਆਂ ਨੂੰ ਲੈ ਜਾਵੇ, ਜਾਂ ਉਮਰਾ ਕਰਨ ਜਾਂਦੇ ਨੇ, ਹੱਜ ਉਮਰਾ ਕਰਕੇ ਜਦੋਂ ਅਸੀਂ ਉੱਥੇ ਆਪਣੇ ਕਮਰਿਆਂ 'ਚ ਵਾਪਸ ਆਉਂਦੇ ਆ ਨਾ ਜੀ, ਉੱਥੇ ਤੁਹਾਨੂੰ ਪਾਣੀ ਗਰਮ ਗਰਮ ਮਿਲਦਾ ਹੈ। ਉਹਦੀ ਵਜ੍ਹਾ ਵੀ ਇਹ ਹੀ ਉਹਨਾਂ ਦਾ ਬੜਾ ਅੱਛਾ ਕੰਮ ਹੈ, ਬੜੀ ਅੱਛੀ ਸਮਝ ਹੈ ਉਹਨਾਂ ਦੀ, ਬਹੁਤ ਅੱਛੀ ਥਕਾਵਟ ਹੋਈ ਹੁੰਦੀ ਹੈ, ਵਜੂਦ ਹਾਂਜੀ ਵਜੂਦ ਗਰਮ ਹੁੰਦਾ ਹੈ। ਸਰਦੀ ਹੋਵੇ ਪਾਣੀ ਤੁਹਾਨੂੰ ਉੱਥੇ ਹੋਟਲ ਦੇ ਵਿੱਚ ਗਰਮ ਮਿਲੇਗਾ, ਉਹਦੇ ਨਾਲ ਤੁਹਾਨੂੰ ਸਕੂਨ ਫੌਰੀ ਤੌਰ ਤੇ ਮਿਲ ਜਾਏਗਾ, ਥਕਾਵਟ ਹੋਈ ਹੁੰਦੀ ਹੈ ਉਮਰਾ ਕਰਕੇ। ਇਹ ਜਿਹੜਾ ਜੁਮਲਾ ਹੈ ਨਾ ਬਜ਼ੁਰਗਾਂ ਨੇ ਬੋਲਿਆ ਹੈ, ਠੰਡਾ ਖਾਓ ਤੇ ਗਰਮ ਨਾ ਹੋ, ਇਹਦਾ ਮਤਲਬ ਇਹ ਆ। ਅੱਛਾ ਮਾਸ਼ਾਅੱਲਾ, ਕੀ ਬਾਤ ਹੈ। ਠੰਡੇ ਪਾਣੀ ਨਾਲ ਨਹਾਉਣਾ ਨਹੀਂ,
ਗਰਮ ਖਾਣਾ ਨਹੀਂ, ਜੋ ਖਾਣਾ ਹੈ ਉਹਨੂੰ ਠੰਡਾ ਕਰਕੇ ਖਾਓ ਤੇ ਜਦੋਂ ਨਹਾਉਣਾ ਤਾਜ਼ਾ ਖਾਓ। ਹਾਂਜੀ ਤਾਜ਼ਾ ਹੋਣਾ ਚਾਹੀਦਾ, ਇਹ ਨਹੀਂ ਕਿ ਠੰਡਾ ਤੁਸੀਂ ਬਾਸੀ ਜਿਹੜਾ ਕਰ ਲਵੋ, ਹੋਵੇ ਤਾਜ਼ਾ ਲੇਕਿਨ ਠਾਰ ਕੇ ਖਾਣਾ। ਬਿਲਕੁਲ ਇਹ ਯਾਨੀ ਸਾਨੂੰ ਤਿੱਬੇ ਨਬਵੀ ਦੇ ਹਵਾਲੇ ਦੇ ਨਾਲ ਸਾਡੇ ਨਬੀ ਅਕਰਮ ਸੱਲੱਲਾਹੁ ਅਲੈहि ਵਸੱਲਮ ਨੇ ਸਾਡੀ ਰਹਿਨਮਾਈ ਫਰਮਾਈ ਹੈ। ਲੋ ਜੀ ਹਕੀਮ ਸਾਹਿਬ ਨੇ ਕਿਤਨਾ ਮਤਲਬ ਖੂਬਸੂਰਤ ਅੰਦਾਜ਼ ਦੇ ਨਾਲ ਇਹ ਜਿਹੜੀ ਮਤਲਬ ਜ਼ਰਬੁਲ ਮਿਸਲ ਹੈ, ਅਸੀਂ ਤਾਂ ਜ਼ਰਬੁਲ ਮਿਸਲ ਕਹੀਏ ਨਾ, ਸਾਨੂੰ ਨਹੀਂ ਸੀ ਪਤਾ। ਦੇਖੋ ਜੀ ਹਦੀਸ ਦੇ ਹਵਾਲਾ ਵੀ ਆਪਨੇ ਦੱਸਿਆ ਹੈ, ਔਰ ਯਕੀਨ ਕਰੋ ਕਿ ਇਸਲਾਮ ਇੱਕ ਐਸਾ ਸਲਾਮਤੀ ਦਾ ਮਜ਼ਹਬ ਹੈ, ਉਹਦੇ ਹਰ ਜਿਹੜੀ ਅਦਾ ਹੈ ਤੇ ਹਰ ਜਿਹੜਾ ਅਹਿਕਾਮ ਨੇ ਉਹਨਾਂ ਦਾ ਆਪਣਾ ਇੱਕ ਅੰਦਾਜ਼ ਹੈ, ਔਰ ਉਹਦੇ ਮੁਕੰਮਲ हिकमत है साहब, ਉਹਦੀ ਮੁਕੰਮਲ हिकमत है। ਹਾਲਾਂਕਿ ਅਸੀਂ ਇਹਦੇ ਵਿੱਚ ਕੋਈ ਸਰਚ ਕਰੀਏ ਜਾਂ ਬਰੀਕ ਬਿਨੀ ਦੇ ਵਿੱਚ ਜਾਈਏ ਨਾ, ਤੇ ਜੋ ਸਰਕਾਰੇ ਦੋ ਆਲਮ ਸੱਲੱਲਾਹੁ ਅਲੈहि ਵਸੱਲਮ ਦੇ ਅਹਿਕਾਮਾਤ ਨੇ ਉਹਨਾਂ ਦੇ ਵਿੱਚ ਮੁਕੰਮਲ ਇੱਕ ਯਾਨੀ ਕਿ हिकमत है, और ਉਹਦੇ ਸ਼ਫਾ ਹੀ ਸ਼ਫਾ, ਸ਼ਫਾ ਹੀ ਸ਼ਫਾ। ਜਿਸ ਤਰ੍ਹਾਂ ਕਿ ਆਪ ਦਾ ਫਰਮਾਨੇ ਵਾਲੀ ਸ਼ਾਨ ਹੈ ਕਿ ਜਿਸ ਲਈ ਤੁਸੀਂ ਖਾਣਾ ਹੈ ਨਾ, ਇੱਕ ਹਿੱਸਾ ਜਿਹੜਾ ਚੌਥਾ ਹਿੱਸਾ ਜਿਹੜਾ ਪੇਟ ਦਾ ਚੌਥਾ ਹਿੱਸਾ ਪਾਣੀ ਤੇ ਹਵਾ ਵਾਸਤੇ ਰੱਖੋ ਤੇ ਉਹਦੇ ਚ ਵੀ ਬਕਾਇਦਾ ਸ਼ਿਫਾਵਾਂ ਨੇ ਜੀ। ਚੋ ਸਭ ਤੁਸੀਂ ਇਸ ਤੇ ਵੀ ਇਹਨਾਂ ਦੇ ਢਿੱਡ ਜਿਹੜਾ ਨਾ ਭਰ ਲਓ, ਇਹਨੂੰ ਟਾਈਟ ਕਰ ਲਓ, ਤੁਹਾਨੂੰ ਸਾਹ ਲੈਣੇ ਔਖਾ ਹੋ ਜਾਂਦਾ, ਸਾਹ ਲੈਣਾ। ਤੇ ਦੂਸਰਾ ਇਹ ਕਿ ਜਿਹੜਾ ਹਕੀਮ ਸਾਹਿਬ ਨੇ ਬਿਆਨ ਕੀਤਾ ਹੈ ਨਾ ਜੀ, ਇਹਦੇ ਤੇ ਮੈਂ ਥੋੜੀ ਜਿਹੀ ਗੱਲ ਕਰਨੀ ਚਾਹਾਂਗਾ ਕਿ ਅੱਜ ਕੱਲ ਨਾ ਬੜਾ ਟ੍ਰੈਂਡ ਚੱਲਿਆ ਯਾਰ ਸਾਹਿਬ ਜੀ, ਨੀਮ ਹਕੀਮ ਤੇ ਜਾਣ ਦਾ ਖਤਰਾ। ਐਵੇਂ ਵੀ ਹਕੀਮ ਬੜੇ ਫਿਰਦੇ ਜੀ ਜੀ ਬਿਲਕੁਲ, ਠੀਕ ਹੈ ਨਾ ਜੀ, ਜਿਹਨਾਂ ਦੇ ਕੋਲ ਕੋਈ ਡਿਗਰੀ ਨਹੀਂ ਜੀ, ਕੋਈ ਅਥਾਰਟੀ ਨਹੀਂ ਉਹਨਾਂ ਕੋਲ, ਲੇਕਿਨ ਆਪਣਾ ਅੱਡਾ ਜਮਾ ਕੇ ਬਹਿ ਗਏ ਨੇ। ਜੇ ਕੋਈ ਨਾ ਕੋਈ ਇੱਕ ਦੋ ਬਚ ਗਏ ਨੇ ਨਾ ਲੋਕ, ਜੀ ਜੀ ਅੱਲਾਹ ਤੋਂ ਅਕਲ ਜੋ ਸ਼ਿਫਾ ਆ ਗਈ ਕਿਸੇ ਨੂੰ, ਤੇ ਉਹ ਜਨਾਬ ਉਹਨਾਂ ਨੇ ਉਹਦੇ ਤਕੀਆ ਕਰ ਲਿਆ, ਉਹਦੇ ਤੇ ਮਜ਼ਬੂਤ ਵੀ ਫਲਾਣਾ ਮੇਰੇ ਕੋ ਵਜਾ, ਫਲਾਣਾ ਵਜਾ, ਉਹਨੂੰ ਵੀ ਕਹਿਣਾ ਮੇਰੀ ਥਾਂ ਤੇ ਇੰਟਰਵਿਊ ਦੇ ਯਾਰ, ਮੇਰੀ ਗੱਲ ਕਰਕੇ ਤੂੰ ਮੇਰੇ ਕੋ ਬਚਿਆ। ਹਾਂਜੀ, ਉਹ ਦੂਜਿਆਂ ਲੋਕਾਂ ਵਿਚਾਰਿਆਂ ਨੂੰ ਫਾਹ ਪੈ ਜਾਂਦਾ। ਇਹ ਦੇਖਣਾ ਵੀ ਇਹ ਚਾਹੀਦਾ ਕਿ ਯਾਰ ਵਾਕਈ ਇਹ ਹਕੀਮ ਹੈ ਬੰਦਾ, ਇਹਦੇ ਕੋਲ ਕੋਈ ਹੈ ਸਬੂਤ ਪ੍ਰੂਫ, ਜੇ ਨਹੀਂ ਤੇ ਕਦੀ ਵੀ ਉਹਦੇ ਕੋਲ ਨਾ ਜਾਓ। ਇਸ ਤਰ੍ਹਾਂ ਬੜਾ ਧੋਖੇਬਾਜ਼ੀ ਯਾਰ ਸਾਹਿਬ ਬਹੁਤ ਹੋ ਰਹੀ। ਨੀਮ ਹਕੀਮ ਖਤਰਾ ਜਾਨ, ਨੀਮ ਹਕੀਮ ਤੇ ਜਾਣ ਦਾ ਖਤਰਾ। ਅਗਰ ਉਹ ਨੀਮ ਹੈ ਤਾਂ ਪਤਾ ਹੀ ਨਹੀਂਗਾ ਤੇ ਫਿਰ ਉਹਨੇ ਤੇ ਜਨਾਬ ਤੁਹਾਨੂੰ ਨੁਕਸਾਨ ਪਹੁੰਚਾਉਣਾ ਜੀ ਜ਼ਾਹਿਰ। ਬਾਕੀ ਇਹ ਹੈ ਕਿ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੇ ਜਿਹੜੇ ਫਰਮਾਨ ਨੇ ਨਾ ਜੀ ਸਿਹਤ ਦੇ ਬਾਰੇ, ਤੰਦਰੁਸਤੀ ਦੇ ਬਾਰੇ ਜੀ, ਆਰਫ ਸਾਹਿਬ ਉਹਦੇ ਚ ਸਲਾਮਤੀ ਜੀ, ਉਹਦੇ ਚ ਸਿਹਤ ਤੰਦਰੁਸਤੀ। ਵਾਹ ਵਾਹ, ਅਗਰ ਅਸੀਂ ਉਹਦੇ ਤੇ ਅਮਲ ਪੈਰਾ ਹੋਈਏ ਤੇ ਕਾਮਯਾਬ ਹੋ ਜੀ। ਦੇਖੋ ਨਾ ਜੀ, ਇੱਕ ਤਾਂ ਸਾਡੇ ਮਤਲਬ ਕਿ ਆਪਣਾ ਹਾਫਿਜ਼ ਮੁਹੰਮਦ ਆਬਦ ਇਸਾਨੀ ਸਾਹਿਬ, ਇਹਨਾਂ ਦਾ ਤਾਲੁਕ ਜਿਹੜਾ ਦੀਨ ਦੇ ਨਾਲ ਵੀ ਕਾਫੀ ਹੈ, ਹਾਫਿਜ਼ ਵੀ ਨੇ, ਹਾਫਿਜ਼ ਕੁਰਾਨ ਨੇ ਮਾਸ਼ਾਅੱਲਾ। ਔਰ ਦੂਜੇ ਨੰਬਰ ਤੇ ਤਿੱਬੇ ਨਬਵੀ ਦੇ ਨਾਲ ਇਹਨਾਂ ਦਾ ਬੜਾ ਮਤਲਬ ਲਗਾਓ ਹੈ। ਸਰਕਾਰ ਦੇ ਫਰਮਾਨੇ ਵਾਲੀ ਸ਼ਾਨ ਹਦੀਸ ਦੇ ਮੁਤਲਕ ਆਪ ਬਖੂਬੀ ਜਿਹੜਾ ਆਪ ਨੂੰ ਮਤਲਬ ਪਤਾ ਹੈ, ਔਰ ਇਸਲਾਮ ਦੇ ਜਿਹੜੇ ਸੁਨਹਿਰੀ ਅਹਿਕਾਮਾਤ ਨੇ, ਸ਼ਰੀਅਤ ਦੇ, ਸਾਡੀ ਸ਼ਰੀਅਤ ਸ਼ਰੀਫ ਦੇ ਜਿਹੜੇ ਅਹਿਕਾਮਾਤ ਨੇ, ਉਹਨਾਂ ਦਾ ਵੀ ਕਾਫੀ ਯਾਨੀ ਕਿ ਇਹਨਾਂ ਨੂੰ ਇਲਮ ਹੈ। ਇਸ ਵਾਸਤੇ ਜਿਹੜੀ ਚੌਧਰੀ ਸਾਹਿਬ ਨੇ ਫਰਮਾਇਆ ਹੈ ਨਾ ਕਿ ਨੀਮ ਹਕੀਮ ਕੋਲ ਬਚਣਾ ਚਾਹੀਦਾ ਹੈ। ਔਰ ਅਲਹਮਦੁਲਿਲਾ ਸਾਡੇ ਇਲਾਕੇ ਦੇ ਵਿੱਚ ਇਹਨਾਂ ਦਾ ਤਜਰਬਾ ਹਾਸਲ ਇਹਨਾਂ ਨੂੰ, ਔਰ ਇਹਨਾਂ ਦੇ ਕੋਲੋਂ ਅਮੂਮਨ ਅਸੀਂ ਜਿਹੜਾ ਇਨਸ਼ਾ ਅੱਲਾਹ ਤਾਲਾ ਰਹਿਨਮਾਈ ਲੈਂਦੇ ਰਹਾਂਗੇ। ਹਕੀਮ ਸਾਹਿਬ ਕੋ ਸਾਨੂੰ ਇਸ ਪ੍ਰੋਗਰਾਮ ਦੇ ਹਵਾਲੇ ਨਾਲ ਕੋਈ ਐਸੀ ਟਿਪ ਦੱਸੋ। ਜਿਹੜੀ ਗੱਲ ਕੀਤੀ ਹੈ ਨਾ ਜੀ ਇਰਸ਼ਾਦ ਸਾਹਿਬ ਨੇ ਜੀ, ਖਾਣ ਪੀਣ ਦੇ ਹਵਾਲੇ ਦੇ ਨਾਲ ਜੀ ਜੀ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਬਾਰੇ ਜੀ। ਅੱਛਾ, ਮੈਂ ਖੁਲਾਸਾ ਜਿਹੜਾ ਮੈਨੂੰ ਸਮਝ ਆਇਆ ਨਾ ਜੀ ਇੰਨੀਆਂ ਸਾਲਾਂ ਦੇ ਵਿੱਚ ਹਿਕਮਤ ਦਾ ਜੀ, ਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਜਿਹੜੀਆਂ ਗਜ਼ਾਵਾਂ ਤਨਾਵਲ ਫਰਮਾਈਆਂ ਨੇ ਨਾ ਜੀ ਜੀ, ਅੱਜ ਕੱਲ ਤੇ ਵੇਖੋ ਨਾ ਜੀ ਜਦੀਦ ਦੌਰ ਹੈ, ਨਵੀਆਂ ਗਜ਼ਾਵਾਂ ਤੇ ਨਵੀਆਂ ਡਿਸ਼ਾਂ, ਨਵੇਂ ਜ਼ਾਇਕੇ। ਹਾਲਾਂਕਿ ਉਹ ਜ਼ਾਇਕਾ ਤੁਹਾਡੀ 7 ਇੰਚ ਦੀ ਜਿਹੜੀ ਜ਼ਬਾਨ ਹੈ ਇਹਦੇ ਤੱਕ ਜੀ, ਇਥੋਂ ਥੱਲੇ ਗਜ਼ਾ ਉਤਰਦੀ ਹੈ ਤੇ ਉਹ ਬਿਲਕੁਲ ਹੀ ਉਹ ਹਰ ਚੀਜ਼ ਖਤਮ ਹੋ ਜਾਂਦੀ ਹੈ। ਅੱਛਾ, ਉਹ ਅਰਜ਼ ਇਹ ਹੈ ਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਤਕਰੀਬਨ ਕੋਈ 20 ਤੋਂ 25 ਦੇ ਦਰਮਿਆਨ ਤਾਦਾਦ ਬਣਦੀ ਹੈ, ਮੈਨੂੰ ਪੂਰੀ ਗਿਣਤੀ ਨਹੀਂ ਯਾਦ ਹੁਣ, ਜਿਹੜਾ ਕਿਤੇ ਆ ਜਾਏਗਾ ਜੀ, ਉਹ ਜਿਹੜੀਆਂ ਗਜ਼ਾਵਾਂ ਆਪਨੇ ਤਨਾਵਲ ਫਰਮਾਈਆਂ ਨੇ ਨਾ ਜੀ, ਉਹ ਦੁਨੀਆ ਦੀਆਂ ਬਿਹਤਰੀਨ ਤੇ ਆਲਾ ਗਜ਼ਾਵਾਂ ਨੇ। ਜਿਹਦੇ ਵਿੱਚ ਆਪਨੇ ਸ਼ਹਿਦ ਤਨਾਵਲ ਫਰਮਾਇਆ ਹੈ, ਕੱਦੂ ਸ਼ਰੀਫ ਤਨਾਵਲ ਫਰਮਾਇਆ, ਸੁਭਾਨ ਅੱਲਾਹ, ਪਨੀਰ ਹੈ, ਦੁੱਧ ਹੈ, ਸੁਭਾਨ ਅੱਲਾਹ। ਕੱਦੂ ਦੇ ਬਾਰੇ ਜਰਾ ਕਲੈਰੀਫਿਕੇਸ਼ਨ ਕਰ ਦਿਓ ਜੀ ਜੀ। ਕੱਦੂ ਕਿਹੜਾ ਹੈ, ਕਿਉਂਕਿ ਸਾਡੇ ਇਸ ਬਰੇ ਸਗੀਰ ਦੇ ਵਿੱਚ ਨਾ ਮੁਖਤਲਿਫ ਅਕਸਾਮ ਨੇ ਕੱਦੂਆਂ ਦੀਆਂ ਜੀ, ਜਿੰਨੀਆਂ ਵੀ ਕਿਸਮਾਂ ਨੇ ਖਾਨਦਾਨ ਇੱਕ ਹੀ ਹੈ, ਉਹ ਕੱਦੂ ਹੀ ਹੈ ਜੀ ਜੀ। ਬੁਨਿਆਦ ਉਹ ਹੀ ਹੈ, ਉਹ ਭਾਵੇਂ ਹਲਵਾ ਕੱਦੂ ਹੋਵੇ ਜਾਂ ਉਹ ਕੱਦੂ ਸ਼ਰੀਫ ਹੋਵੇ, ਕੱਦੂ ਜਿਹੜਾ ਨਾ ਕੱਦੂ ਨਹੀਂ ਵੈਸੇ ਅਸੀਂ ਸਾਨੂੰ ਉਹ ਹੋ ਰਿਹਾ ਹਲਵਾ ਕੱਦੂ ਮਾਜ਼ਰਤ ਨਾਲ ਕਿ ਸਾਨੂੰ ਕੱਦੂ ਚ ਆਉਂਦੇ ਨੇ ਤਾਂ ਸਾਡੇ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਸਾਡੇ ਹਾਦੀ ਬਰਹਕ ਉਹਨਾਂ ਦਾ ਤਲਕ ਸੀ ਅਰਬ ਦੇ ਵਿੱਚ। ਹਾਂਜੀ, ਅਸੀਂ ਦੇਖਨੇ ਅਰਬ ਦੇ ਵਿੱਚ ਕਿਹੜਾ ਕੱਦੂ ਹੁੰਦਾ, ਕਿਉਂ ਜੋ ਸਾਹਿਬ ਕਿਉਂ ਜੀ, ਅਰਬ ਦੇ ਵਿੱਚ ਕੱਦੂ ਕਿਹੜਾ ਹੁੰਦਾ, ਸਾਡੇ ਬਰੇ ਸਗੀਰ ਦੇ ਵਿੱਚ ਮੁਖਤਲਿਫ ਕੱਦੂ। ਹਾਂ ਨਹੀਂ, ਹੁਣ ਸਬਜ਼ੀਆਂ ਨੂੰ ਨਾ ਉਹ ਵਿੱਚ ਕੋਈ ਉਹ ਕਰ ਆ ਕੇ ਤੇ ਪਤਾ ਨਹੀਂ
ਉਹ ਤੀਸਰੀ ਜਿੰਸਾਂ ਵੀ ਕੱਢ ਲਈਆਂ ਨੇ ਤੁਸੀਂ ਸਹੀ ਕਹਿ ਰਹੇ ਦੇਸੀ ਕੱਦੂ ਜਿਹੜਾ ਨਾ ਜੀ ਦੇਸੀ ਕੱਦੂ ਜਿਹਨੂੰ ਅਸੀਂ ਕਹਿੰਦੇ ਆ ਸਾਡੇ ਦੇਸ਼ ਦਾ ਅਸੀਂ ਤਾਂ ਉਹਨੂੰ ਦੇਸੀ ਕੱਦੂ ਕਹਿੰਦੇ ਹਾਂ ਉਹ ਬਿਹਤਰੀਨ ਹੈ ਜੀ ਆਪਣੇ ਦੇਸ਼ ਦੇ ਕੱਦੂ ਨੂੰ ਦੇਸੀ ਉਹ ਬਿਹਤਰੀਨ ਹੈ ਬਲਕਿ ਕੱਦੂ ਸ਼ਰੀਫ ਦੇ ਬਾਰੇ ਚ ਇਹ ਕਿ ਸਹਾਬੀ ਰਸੂਲ ਰਜ਼ੀ ਅੱਲਾਹ ਤਾਲਾ ਨੂੰ ਉਹ ਘਰ ਕੱਦੂ ਸ਼ਰੀਫ ਪੱਕਾ ਤੇ ਉਹਨਾਂ ਦੇ ਬੇਟੇ ਨੇ ਨਾ ਉਹ ਇਨਕਾਰ ਕੀਤਾ ਖਾਣ ਤੋਂ ਤੇ ਉਹ ਉਹਨਾਂ ਦੇ ਨਾਲ ਗੁੱਸੇ ਹੋ ਗਏ ਉਹਨੇ ਕਿਹਾ ਤੈਨੂੰ ਪਤਾ ਨਹੀਂ ਤੂੰ ਉਸ ਚੀਜ਼ ਨੂੰ ਨਾ ਪਸੰਦ ਕੀਤਾ ਜਿਹੜਾ ਸੋਹਣੇ ਨਬੀ ਪਾਕ ਨੂੰ ਪਸੰਦ ਸੀ ਯਾਨੀ ਉਹ ਇੰਨਾ ਪਸੰਦ ਫਰਮਾਇਆ ਜਾਂਦਾ ਹੈ ਤੇ ਕੱਦੂ ਸ਼ਰੀਫ ਦੇ ਫਾਇਦੇ ਵੀ ਅਸੀਂ ਗਿਣਨਾ ਚਾਹੀਏ ਤੇ ਇਹਦੇ ਵਾਸਤੇ ਆਰਫ ਸਾਹਿਬ ਸਾਨੂੰ ਪੂਰਾ ਪ੍ਰੋਗਰਾਮ ਚਾਹੀਦਾ ਹੈ ਇਹਦੇ ਇੰਨੇ ਕੁ ਫਾਇਦੇ ਨੇ ਕੱਦੂ ਸ਼ਰੀਫ ਦੇ ਔਰ ਦੀਗਰ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਜਿਹੜੀਆਂ ਚੀਜ਼ਾਂ ਤਨਾਵਲ ਫਰਮਾਈ ਗੋਸ਼ਤ ਆਪ ਨੂੰ ਬਹੁਤ ਪਸੰਦ ਸੀ ਕਿਹੜੇ ਹਿੱਸੇ ਦਾ ਗੋਸ਼ਤ ਸੀਨੇ ਦਾ ਗੋਸ਼ਤ ਤੇ ਇਹ ਗੋਸ਼ਤ ਜਿਹੜਾ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੂੰ ਪਸੰਦ ਸੀ ਉਹ ਵੀ ਸਾਨੂੰ ਖਾਣ ਯਾਨੀ ਜਿੰਨੀਆਂ ਗਜ਼ਾਵਾਂ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਤਨਾਵਲ ਫਰਮਾਈਆਂ ਹੁਣ ਗੰਦਮ ਹੈ ਗੰਦਮ ਜਿਹੜੀ ਹੈ ਜੀ ਮੈਂ ਇੱਕ ਦਿਨ ਹਿਸਾਬ ਲਾ ਰਿਹਾ ਸਾਂ ਤੇ ਉਹ ਇੱਕ ਲੁਕਮਾ ਵੀ ਨਹੀਂ ਬਣਦਾ ਰੋਜ਼ ਦਾ ਆਕਾ ਅਲੈਹਿਸਲਾਮ ਨੇ ਜਿਹੜਾ ਆਪਣੀ ਸਾਰੀ ਜ਼ਾਹਰੀ ਜ਼ਿੰਦਗੀ ਮੁਬਾਰਕ ਦੇ ਵਿੱਚ ਉਹ ਰੋਟੀ ਤਨਾਵਲ ਫਰਮਾਈ ਨਾ ਗੰਦਮ ਦੀ ਉਹ ਇੱਕ ਲੁਕਮਾ ਵੀ ਨਹੀਂ ਬਣਦਾ ਤੇ ਜੋ ਜ਼ਿਆਦਾ ਆਪਣੇ ਤਾਰੀਖ ਦੇ ਵਿੱਚ ਜ਼ਿਆਦਾਤਰ ਜਮਾਂ ਦਾ ਜ਼ਿਕਰ ਜੀ ਬਿਲਕੁਲ ਜਮਾਂ ਦੇ ਬਾਰੇ ਵਿੱਚ ਥੋੜਾ ਦੱਸੋ ਬਿਲਕੁਲ ਇਹ ਜਿਹੜਾ ਨਾ ਜੀ ਜੋ ਇਹ ਸਿਹਤ ਵਾਸਤੇ ਬਹੁਤ ਅੱਛਾ ਹੈ ਸ਼ੂਗਰ ਦੇ ਮਰੀਜ਼ਾਂ ਵਾਸਤੇ ਬਹੁਤ ਅੱਛਾ ਹੈ ਆ ਗੰਦਮ ਜਿਹੜੀਆਂ ਨਾ ਤੇ ਗੰਦਮ ਦੀਆਂ ਬੜੀਆਂ ਚੀਜ਼ਾਂ ਇਹਨਾਂ ਵਿੱਚ ਕਾਰਬ ਇੱਕ ਲਫ਼ਜ਼ ਕਾਰਬ ਬਹੁਤ ਜ਼ਿਆਦਾ ਜਿਹੜਾ ਸਾਡੀ ਸ਼ੂਗਰ ਨੂੰ ਬਹੁਤ ਜ਼ਿਆਦਾ ਹਾਈ ਕਰ ਦਿੰਦਾ ਉੱਤੇ ਲੈ ਜਾਂਦਾ ਇਸ ਵਾਸਤੇ ਸਾਨੂੰ ਚਾਹੀਦਾ ਹੈ ਕਿ ਜੌ ਦਾ ਆਟਾ ਸਾਨੂੰ ਜ਼ਿਆਦਾ ਇਸਤੇਮਾਲ ਕਰਨਾ ਚਾਹੀਦਾ ਹੈ ਉਹਦੀ ਰੋਟੀ ਸਾਨੂੰ ਜ਼ਿਆਦਾ ਖਾਣੀ ਚਾਹੀਦੀ ਹੈ ਯਾਨੀ ਖੁਲਾਸਾ ਇਹ ਆ ਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਜਿਹੜੀਆਂ ਗਜ਼ਾਵਾਂ ਪਸੰਦ ਫਰਮਾਈਆਂ ਨੇ ਜਿਹੜੀਆਂ ਆਪਨੇ ਜ਼ਿਆਦਾ ਖਾਧੀਆਂ ਨੇ ਉਹ ਸਾਡੇ ਕੋਲ ਮੌਜੂਦ ਨੇ ਅੱਜ ਵੀ ਤੇ ਅਸੀਂ ਅਗਰ ਉਹਨਾਂ ਗਜ਼ਾਵਾਂ ਨੂੰ ਲੈ ਕੇ ਚੱਲੀਏ ਜ਼ਿੰਦਗੀ ਦੇ ਨਾਲ ਤੇ ਅਸੀਂ ਸਾਰੀਆਂ ਬਿਮਾਰੀਆਂ ਤੋਂ ਮਹਿਫੂਜ਼ ਰਹਿ ਸਕਦੇ ਹਾਂ ਇੱਕ ਗੱਲ ਚੌਧਰੀ ਸਾਹਿਬ ਨੇ ਕੀਤੀ ਜੀ ਇਹ ਮਿਹਦੇ ਦੇ ਜਿਹੜੇ ਨਾ ਹਿੱਸੇ ਕਰਨੇ ਚਾਹੀਦੇ ਨੇ ਤੁਸੀਂ ਵੀ ਗੱਲ ਕੀਤੀ ਇਹ ਵੀ ਹਦੀਸ ਪਾਕ ਹੈ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਇਹ ਇਰਸ਼ਾਦ ਪਾਕ ਹੈ ਆਪਦਾ ਕਿ ਮਿਹਦੇ ਨੂੰ ਤਿੰਨਾਂ ਹਿੱਸਿਆਂ 'ਚ ਤਕਸੀਮ ਕਰੋ ਇੱਕ ਵਿੱਚ ਪਾਣੀ ਇੱਕ ਵਿੱਚ ਗ਼ਜ਼ਾ ਤੇ ਇੱਕ ਵਿੱਚ ਹਵਾ ਤੇ ਅੱਜ ਅਸੀਂ ਕਰਨੇ ਕੀ ਆ ਅਸੀਂ ਜਿੱਥੇ ਪਾਣੀ ਪਾਉਣਾ ਉੱਥੇ ਵੀ ਗ਼ਜ਼ਾ ਜਿੱਥੇ ਹਵਾ ਪਾਉਣੀ ਉੱਥੇ ਵੀ ਗ਼ਜ਼ਾ ਉਹ ਫਿਰ ਮਿਹਦਾ ਜਿਹੜਾ ਨਾ ਜੀ ਉਹਨੂੰ ਸਹੀ ਵਰਕ ਕਰਨ ਦਾ ਉਹਨੂੰ ਤਰੀਕਾ ਨਹੀਂ ਆਉਂਦਾ ਉਹਦੇ ਕੋਲ ਕੰਮ ਨਹੀਂ ਸਹੀ ਹੁੰਦਾ ਤੇ ਅਸੀਂ ਬਿਮਾਰੀਆਂ ਦਾ ਬਾਇਸ ਉਹ ਚੀਜ਼ਾਂ ਬਣ ਜਾਂਦੀਆਂ ਨੇ ਇਸ ਵਾਸਤੇ ਭੁੱਖ ਰੱਖ ਕੇ ਖਾਣਾ ਹਜੇ ਭੁੱਖ ਬਾਕੀ ਹੈ ਤੇ ਲੁਕਮਾ ਛੱਡ ਦਿਓ ਇਹ ਸਾਰੇ ਉਸੂਲ ਸਾਨੂੰ ਤਿੱਬੇ ਨਬਵੀ ਚੋਂ ਮਿਲਦੇ ਨੇ ਅਗਰ ਅੱਜ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਅਮਲ ਕਰੀਏ ਤੇ ਇਨਸ਼ਾਅੱਲਾ ਅਸੀਂ ਬੜੀਆਂ ਮੂਜ਼ੀ ਬਿਮਾਰੀਆਂ ਜਿਹੜੀਆਂ ਸਾਨੂੰ ਲੱਗ ਗਈਆਂ ਨੇ ਹੁਣ ਇਹ ਵੀ ਹਦੀਸ ਪਾ ਕੇ ਆਪ ਨੇ ਫਰਮਾਇਆ ਮਿਹਦਾ ਇੱਕ ਹੌਜ਼ ਦੀ ਮਾਨੰਦ ਹੈ ਹੁਣ ਹੌਜ਼ ਹੁੰਦਾ ਤੇ ਬਾਕੀ ਸਾਰੇ ਕਨੈਕਸ਼ਨ ਟੂਟੀਆਂ ਦੇ ਉਹ ਹਰ ਪਾਸੇ ਜਾ ਰਹੇ ਹੁੰਦੇ ਨੇ ਹੁਣ ਮਿਹਦੇ ਚੋਂ ਸਾਰੇ ਕਨੈਕਸ਼ਨ ਪੂਰੇ ਜਿਸਮ ਦੇ ਵਿੱਚ ਸਾਡੇ ਜਾਂਦੇ ਨੇ ਤੁਹਾਡਾ ਮਿਹਦਾ ਤੰਦਰੁਸਤ ਜੀ ਇਸ ਵਾਸਤੇ ਇਸ ਹਦੀਸ ਤੇ ਵੀ ਅਗਰ ਅਸੀਂ ਅੱਜ ਅਮਲ ਕਰੀਏ ਨਾ ਤਿੰਨਾਂ ਹਿੱਸਿਆਂ 'ਚ ਤਕਸੀਮ ਕਰਨ ਵਾਲੀ ਹਦੀਸ ਪਾ ਕੇ ਤੇ ਇਨਸ਼ਾਅੱਲਾ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਮਹਿਫੂਜ਼ ਅਭੀ ਇੰਨਾ ਅਸੀਂ ਨਾ ਖਾਈਏ ਕਿ ਸਾਨੂੰ ਸਾਹ ਲੈਣਾ ਔਖਾ ਹੋ ਜਾਏ ਹੱਦ ਤੋਂ ਤਜਾਵਜ਼ ਨਹੀਂ ਕਰਨਾ ਬਿਲਕੁਲ ਨਹੀਂ ਕੋਈ ਵੀ ਚੀਜ਼ ਦੇ ਹੱਦ ਤੋਂ ਤਜਾਵਜ਼ ਨਹੀਂ ਹੋਣੀ ਚਾਹੀਦੀ ਅਗਰ ਇਹ ਕੰਮ ਸ਼ੁਰੂ ਕਰ ਦਈਏ ਨਾ ਖਾਣ ਪੀਣ ਵਾਲਾ ਤੇ ਮੇਰਾ ਖਿਆਲ ਹੈ ਜਲਦੀ ਕਿਤੇ ਤੁਹਾਡੇ ਬਿਮਾਰੀ ਲੱਗੇ ਨਹੀਂ ਦੇਖੋ ਜੀ ਬੇਸ਼ੱਕ ਹੁਣ ਜਿਹੜਾ ਅਸੀਂ ਹੁਕਮ ਹੈ ਕਿ ਤੁਸੀਂ ਜਨਾਬ ਖੱਬਾ ਗੋਡਾ ਮੂੰਹ ਦਾ ਮਾਰ ਕੇ ਆ ਸੱਜਾ ਚੁੱਕ ਕੇ ਖਾਓ ਤਰੀਕਾ ਹੈ ਖਾਣਾ ਖਾਓ ਸੱਜਾ ਖੜਾ ਹੋਵੇ ਖੱਬਾ ਬੂਦਾ ਹੋਵੇ ਠੀਕ ਹੈ ਜੀ ਇਹਦੇ ਵਿੱਚ ਵੀ ਹਜ਼ਾਰਾਂ ਹਕਮਤਾਂ ਨੇ ਜਿਹੜੇ ਸਾਨੂੰ ਸਮਝ ਨਹੀਂ ਆ ਰਹੀ ਤੇ ਅਸੀਂ ਫਸੇ ਵੀ ਤਾਂ ਫਿਰਨੇ ਇਹਨਾਂ ਨਾਲ ਗੱਲਾਂ ਜੀ ਸਮਝਣਾ ਚਾਹੀਦਾ ਆਰਫ ਅਲੀ ਅਗਰ ਸੁਣਨ ਤੋਂ ਦੂਰ ਹੋ ਗਏ ਤੇ ਫਿਰ ਸਮਝ ਲਓ ਕਿ ਬਿਮਾਰੀਆਂ ਦੇ ਕਿਹੜੇ ਹੋ ਗਏ ਉਹਨਾਂ ਬਿਮਾਰੀ ਸਾਨੂੰ ਫੜ ਲਿਆ ਆਊਟ ਆਫ ਵੇ ਹੋ ਗਿਆ ਨਾ ਤੁਸੀਂ ਰਾਸਤਾ ਆਪਣਾ ਭੁੱਲ ਗਏ ਆਪਣੀ ਗੱਲ ਆਪਣਾ ਭਾਈ ਆਰਫ ਸਾਹਿਬ ਇਹ ਛੋਟੀ ਜੀ ਹੈ ਕਿ ਅੱਲਾਹ ਤਾਲਾ ਨੇ ਅੱਲਾਹ ਦੇ ਮਹਿਬੂਬ ਨੇ ਜੋ ਵੀ ਸਾਡੇ ਤੇ ਲਾਗੂ ਕੀਤਾ ਹੈ ਨਾ ਤੇ ਇੱਕ ਚੀਜ਼ ਗੁਨਾਹ ਰੱਖੀ ਗਈ ਇੱਕ ਚ ਸਵਾਬ ਰੱਖਿਆ ਗਿਆ ਉਹ ਜਿੰਨਾ ਨੂੰ ਰਿਸਰਚ ਕਰਕੇ ਕਰੋਗੇ ਨਾ ਦੇਖੋਗੇ ਨਾ ਹਰ ਚੀਜ਼ ਨੂੰ ਰਿਸਰਚ ਕਰ ਲਓ ਉਹਦਾ ਫਾਇਦਾ ਇਸ ਜਿਸਮ ਨੂੰ ਹੋਵੇ ਹਕਮਤਾਂ ਹੀ ਨੇ ਅੱਲਾਹ ਤਾਲਾ ਦਾ ਨਿਜ਼ਾਮ ਹੈ ਕਿ ਉਹਨੇ ਇਹ ਮਸ਼ੀਨ ਬਣਾਈ ਹੈ ਇਹ ਬੰਦਾ ਉਹਨੇ ਬਣਾਇਆ ਹੈ ਇੱਕ ਮਸ਼ੀਨ ਦੁਨੀਆ ਵਾਲੇ ਬਣਾਦੇ ਨੇ ਉਹਨੂੰ ਪਤਾ ਹੁੰਦਾ ਇਹਨੂੰ ਇੱਥੇ ਮੈਂ ਤੇਲ ਦੇਣਾ ਹੈ ਇਹਨੂੰ ਖੁਰਾਕ ਹੈ ਅੱਲਾਹ ਤਾਲਾ ਨੇ ਇਹ ਬੰਦੇ ਇਨਸਾਨ ਨੂੰ ਬਣਾਇਆ ਹੈ ਉਹਨੇ ਇਹਨੂੰ ਦੱਸਿਆ ਹੈ ਵੀ ਇਸ ਵੇਲੇ ਖਾਣਾ ਹੈ ਤੇ ਇੰਨਾ ਕੁ ਖਾਣਾ ਹੈ ਤੇ ਕਿੱਥੇ ਤੇਲ ਦੇਣਾ ਤੇ ਫਿਰ ਇਹ ਠੀਕ ਰਹੇਗਾ ਦੱਸਣ ਵਾਸਤੇ ਵੀ ਹਾਦੀ ਆਪਣੇ ਭੇਜ ਛੱਡੇ ਬੰਦੇ ਭੇਜੇ ਆਪਣੇ ਮਹਿਬੂਬ ਭੇਜੇ ਆਪਣੇ ਮਹਿਬੂਬ ਬੰਦੇ ਭੇਜੇ ਆਪਣੀ ਮਖਲੂਕ ਸਾਰਾ ਜੀ ਇਹ ਸਾਰੇ ਸਾਡੇ ਮਹਿਬੂਬ ਦੀ ਗੱਲਾਂ ਬਾਤਾਂ ਤੇ ਉਹਨਾਂ ਦਾ ਟੁਰਨਾ ਫਿਰਨਾ ਇਹ ਸਾਡੇ ਵਾਸਤੇ ਉਹਨਾਂ ਦਾ ਪੂਰੀ ਜ਼ਿੰਦਗੀ ਦਾ ਤਰੀਕਾ ਦੱਸ ਦਿੱਤਾ ਗੁਜ਼ਾਰ ਕੇ ਦੱਸਿਆ ਗੁਜ਼ਾਰ
ਕੇ ਦੱਸਿਆ ਸਵਾਬ ਕੀ ਹੈ ਤੇ ਗੁਨਾਹ ਕੀ ਹੈ। ਜਿਹੜਾ ਜਿਸਮ ਨੂੰ ਫਾਇਦਾ ਦਿੰਦੀ ਉਹ ਸਵਾਬ ਹੈ, ਜਿਹੜਾ ਗੁਨਾਹ ਹੈ ਉਹ ਇਹ ਜਿਸਮ ਨੂੰ ਨੁਕਸਾਨ ਵੀ ਦਿੰਦਾ ਹੋਵੇਗਾ, ਤਾਂ ਉਹਦੇ ਤੋਂ ਮਨਾ ਕੀਤਾ। ਹੋਰ ਉਹਨਾਂ ਨੂੰ ਕੀ ਲੋੜ ਸੀ ਮਨਾ ਕਰਨ ਦੀ? हिकमत ही चाहिए मैं अर्ज करांगा हिकमत तो बगैर नहीं हर बंदे वास्ते मैं फिर ਤੁਹਾਨੂੰ ਦਰੇ ਮੁਸਤਫਾ ਤੇ ਲੈ ਕੇ ਜਾਵਾਂ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਤਰੀਕਾ ਮੁਬਾਰਕ ਸੀ ਕਿ ਖਾਲੀ ਪੇਟ ਆਪ ਦੁਨੀਆ ਦਾ ਬਿਹਤਰੀਨ ਮਸ਼ਰੂਬ ਪੀਂਦੇ ਸਨ। क्या बात है ਉਹ ਕੀ ਸੀ ਕਿ ਉਹ ਪਾਣੀ ਦੇ ਵਿੱਚ ਸ਼ਹਿਦ ਮੁਬਾਰਕ ਘੋਲ ਕੇ ਚੰਗੀ ਤਰ੍ਹਾਂ ਤੇ ਉਹ ਫਿਰ ਆਪ ਤਨਾਵਲ ਫਰਮਾ ਲੈਂਦੇ ਸਨ। ਜਿਹੜਾ ਜਮੀਲ ਸਾਹਿਬ ਨੇ ਗੱਲ ਕੀਤੀ ਨਾ ਜੀ, ਅਗਰ ਕਿਸੇ ਨੇ ਪਾਣੀ ਪੀਣਾ ਹੈ ਨਾ ਜੀ, ਉਹ ਹਲਕਾ ਜਿਹਾ ਨੀਮ ਗਰਮ ਪੀਵੋ, ਉਹਦੇ ਵਿੱਚ ਸ਼ਹਿਦ ਲਾਜ਼ਮੀ ਪਾਓ। ਸ਼ਹਿਦ ਕੋਈ ਵੀ ਜਗ੍ਹਾ ਜਿਹੜਾ ਸ਼ਾਹ ਸਾਹਿਬ ਨੇ ਦੱਸਿਆ ਨਾ ਨੁਕਸਾਨ ਪਾਣੀ ਦਾ, ਉਸ ਨੁਕਸਾਨ ਤੋਂ ਤੁਸੀਂ ਬਚ ਜਾਓਗੇ। ਕੋਈ ਜਿਹੜਾ ਜਗ੍ਹਾ ਪਸੰਦ ਹੈ ਜੀ ਪਾਣੀ ਗਰਮ ਦੀ ਉਹਨਾਂ ਦੱਸੀ ਨਾ, ਮੈਂ ਅਰਜ਼ ਕਰਾਂਗਾ ਜਿਹੜਾ ਮੈਂ ਦੇਖਿਆ ਪ੍ਰੈਕਟੀਕਲੀ ਤੌਰ ਤੇ ਕਿ ਅਰਬ ਦੇ ਵਿੱਚ ਕਾਹਵਿਆਂ ਦੀ ਹਾਲਤ ਤੱਕ ਵੀ ਉਹ ਰੂਟੀਨ ਚੱਲਦੀ। ਹਾਂ, ਜਿਹੜਾ ਜਗ੍ਹਾ ਪਸੰਦ ਹੈ ਉਹ ਪਾ ਲਓ। ਕਿਸਮ ਦੇ ਕਾਹਵੇ ਗਰਮ ਗਰਮ ਹੁੰਦੇ ਨੇ, ਮੁਖਤਲਫ ਜ਼ਾਇਕੇ ਉਹਨਾਂ ਦੇ, ਲੌਂਗ ਪਾ ਲਓ, ਦਾਲਚੀਨੀ ਪਾ ਲਓ, ਸ਼ਹਿਦ ਪਾ ਲਓ, ਜਿਹੜਾ ਪਸੰਦ ਹੈ। ਉਹ ਉਹਨਾਂ ਦੀ ਮੰਤਕ ਜਿਹੜੀ ਹੈ ਨਾ, ਉਹ ਹਾਲੇ ਤੱਕ ਨਮਕ ਪਾ ਲਓ ਕਿਸੇ ਨੂੰ ਅਗਰ ਪਸੰਦ ਹੈ। ਗਰਮ ਪਾਣੀ ਨੂੰ ਅਸੀਂ ਮਤਲਬ ਕਿ ਰੱਦ ਨਹੀਂ ਕਰ ਸਕਦੇ। नहीं ਇਹਦੀ ਫਜ਼ੀਲਤ ਇਹਦੇ ਫਾਇਦੇ ਤਾਂ ਹੈ ਨੇ। ਨਹੀਂ, ਨਾਲੇ ਕੁਝ ਚੀਜ਼ਾਂ ਐਸੀਆਂ ਨੇ ਜਿਹੜੀਆਂ ਕਿਸੇ ਬੰਦੇ ਨੂੰ ਫਾਇਦਾ ਦਿੰਦੀਆਂ ਨੇ, ਕਿਸੇ ਨੂੰ ਨੁਕਸਾਨ। ਇਹ ਸਾਡੀ ਗੱਲ ਸੁਣ ਕੇ ਵੀ ਆਪਣਾ ਮੌਜੂਦ ਹੈ ਨਾ, ਆਪਣਾ ਦੋਸਤਾਂ ਅੱਗੇ ਮੇਰੀ ਗੁਜ਼ਾਰਿਸ਼ ਹੋਏਗੀ, ਸਾਡੇ ਡੀਗਰ ਵੇਲੇ ਚੈਨਲ ਜਿਹੜੇ ਪਸੰਦ ਕਰਦੇ ਨੇ, ਸੁਣਦੇ ਨੇ, ਜ਼ਾਹਰ ਹੈ ਉਹਨਾਂ ਨੇ ਗੱਲਾਂ ਸਾਡੀਆਂ ਸੁਣਨੀਆਂ ਨਹੀਂ ਜਾਂ ਸੁਣਦੇ ਪਏ ਨੇ, ਉਹਨਾਂ ਅੱਗੇ ਗੁਜ਼ਾਰਿਸ਼ ਹੈ ਕਿ ਤੁਸੀਂ ਫੌਰੀ ਤੌਰ ਤੇ ਗਰਮ ਪਾਣੀ ਜਾਂ ਸ਼ਹਿਦ ਜਾਂ ਕੋਈ ਵੀ ਅਸੀਂ ਨੁਸਖੇ ਤੇ ਦੱਸ ਦਈਏ ਜਾਂ ਮਸ਼ਵਰਾ ਦੇ ਦਈਏ, ਉਹ ਆਪਣੇ ਫਿਰ ਵੀ ਤਬੀਬ ਦੇ ਨਾਲ ਮਸ਼ਵਰਾ ਕਰਕੇ ਇਸਤੇਮਾਲ ਕਰ ਲਓ। ਕਿ ਹਰ ਬੰਦੇ ਨੂੰ ਹਰ ਚੀਜ਼ ਰਾਸ ਨਹੀਂ ਆਉਂਦੀ। ਆਪਣਾ ਜਿਸਮ ਹਾਂਜੀ, ਆਪਣਾ ਜਿਸਮ ਮਸ਼ਵਰਾ ਕਰ ਲੈਣਾ। ਕਿਸੇ ਨੂੰ ਮਾਂ ਹੈ, ਕਿਸੇ ਨੂੰ ਮਾਂ ਬਾਦੀ ਤੇ ਕਿਸੇ ਨੂੰ ਮਸ਼ਵਰਾ ਕਰਨਾ ਬਿਲਕੁਲ। ਹਾਂ ਬਿਲਕੁਲ, ਆਪਣੇ ਮਿਜ਼ਾਜ ਦੇ ਮੁਤਾਬਕ ਆਪਣੇ ਕਿਸੇ ਨੂੰ ਹਾਂਜੀ ਬਿਲਕੁਲ ਮਸ਼ਵਰਾ ਕਰ ਲਿਆ ਕਿ ਹਿਸਾਬ ਨਾਲ ਤੇ ਬਿਹਤਰ ਹੁੰਦਾ। ਹਾਂਜੀ ਬਿਹਤਰ ਹੁੰਦਾ। ਆਪਣੇ ਜਿਸਮ ਦੇ ਮੁਤਲਕ ਬੰਦਾ ਆਪਣੇ ਆਪ ਜਿਹੜਾ ਖੂਬ ਜਾਣਦਾ, ਆਪ ਡਾਕਟਰ ਹੁੰਦਾ, ਅੱਧਾ ਤਾਂ ਆਪਣੇ ਜਿਸਮ ਦਾ ਆਪ ਡਾਕਟਰ ਹੁੰਦਾ। ਹਾਂਜੀ, ਬਾਕੀ ਦਾ ਹਕੀਮ ਸਾਹਿਬ ਨਾਲ ਮਸ਼ਵਰਾ ਕਰ ਲਿਆ। ਮੇਰਾ ਬਾਦੀ ਕੋਰਾ ਜਿਸਮ ਹੈ, ਕਿਵੇਂ ਵੀ ਹਕੀਮ ਸਾਹਿਬ ਨੇ ਬੜਾ ਖੂਬਸੂਰਤ ਜਿਹੜਾ ਉਹ ਤੁਹਾਨੂੰ ਦੱਸਿਆ। ਤੇ ਸੁਣਨ ਵਾਲਿਆਂ ਵਾਸਤੇ ਅਸੀਂ ਇਹ ਹੀ ਅਰਜ਼ ਕਰਾਂਗੇ ਕਿ ਤੁਸੀਂ ਸਾਡੇ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਦਾ ਇਜ਼ਹਾਰ ਵੀ ਕਰ ਸਕਦੇ ਹੋ, ਔਰ ਆਪਣੇ ਇਸ हिकमत के मतलब अपने सवालात जिहड़े ने वो भी मतलब कि पूछ सकते हो। अलहमदुलिल्लाह जो साडे इल्म दे विच होया हकीम साहब जिहड़े ने इंशाअल्लाह साडी रहनुमाई फरमावणगे। ते इस इहदे नाल ही सानू इजाजत बख्शो जनाब, मिलांगे फिर इंशाअल्लाह। और उसमें साबक मिस्री अंदर ते खांदा वी चख डिठियां ते इना सब सुगातां नालों गल्लां सजन दियां मिठियां ते गल्लां महबूब दियां मिठियां। माशाअल्लाह माशाअल्लाह। ते बेली बेली हर कोई आखे ते मैं भी आखां बेली, ते उस वेले दा कोई नहीं बेली, ते जद जानी जान अकेली। माशाअल्लाह। मैं आखिर ते डिगर वेले चैनल वेखण वाले दोस्तां नूं सारिਆਂ ਨੂੰ ਇਹ ਮੈਸੇਜ ਦਿਆਂਗਾ, ਇਹ ਪੈਗਾਮ ਦਿਆਂਗਾ कि ਜਿਹੜਾ भी खाना तुसीं खाओ, क्योंकि साडा अज हिकमत दा मौजू रहा है, जो भी रिज़्क़े हलाल अल्लाह ने दिता है तुसीं खाना है ना जी, ओनू अल्लाह दा नाम लैके खाओ, बिस्मिल्लाहिर्रहमानिर्रहीम पढ़ के खाओ। अगर ओदे विच खुदा ना खास्ता कोई बीमारी भी मौजूद है, अल्लाह दे नाम पाक दे नाल ओह बीमारी शिफा च बदल जाए। अज दा खुलासा सारियां गल्लां दा यही है कि जो भी खाना है सोने पाक परवरदिगार दा नाम लैके खाओ, बिस्मिल्लाहिर्रहमानिर्रहीम पढ़ के खाओ। या खाना खान दी एक होर दुआ है, बिस्मिल्लाहिल्लज़ी ला यदुर्रु मा इस्मिही शैउन फिल अर्दि वला फिस समा व हुवा अस्समीउल अलीम। ये खुदा ना खास्ता किसी ने खाने में जहर भी मिला दिता होएगा ना, तो जहर असर नहीं करेगा बंदे नूं। ये दुआ भी याद कर लवो। नबी पाक सल्लल्लाहु अलैहि वसल्लम दे फरमान दे मुताबिक ये जेड़ा भी खाना तुसीं खाओगे वो बाइसे बरकत बन जाएगा, बाइसे शिफा बन जाएगा।